ਇਹ ਪੰਜਾਬੀ ਚ ਹੈਗਾ, ਪ੍ਰਭ ਜੀ ਸ਼ਾਇਦ ਬੋਲਣਗੇ। ਗੁਰਮੁਖੀ ਤਾਂ ਪੜ੍ਹ ਲਓ ਤੁਸੀਂ ਪਹਿਲੇ। ਵੀ ਭਾਈ ਤੁਸੀਂ ਪੜ੍ਹ ਲਓ ਫਿਰ। ਜਿੱਦਾਂ ਦਾ ਮੈਨੂੰ ਇਹ ਸਮਝ ਆ ਰਹੀ ਹੈ। ਮਿਰਜ਼ੇ ਘਰੋਂ ਸਵਾਰ ਹੋ, ਨਾਨਕੇ ਤੁਰੇ ਨਿਰੋਲ, ਬੱਚਾ ਨਿਉ ਸਲਾਮ ਕਰੀ, ਮੂੰਹ ਥੀ ਮਿੱਠਾ ਬੋਲ। ਮਿਰਜ਼ੇ ਚੁੰਮਣ ਮਾਸੀਆਂ, ਪਾਣੀ ਪਿਓ ਕੋਲ, ਖੰਡ ਮਿਲਾਈ ਦੁੱਧ ਦੇ, ਦੇਣ ਪਿਆਲੇ ਚੋਲ। ਇਹ नहीं है, नहीं है जी, अगला भी पढ़ दियो जी। साहिबा दा उसके आवना, अच्छा। तिरंजन अंदर साहिबा लटके वांग कली, परियां तोशा परी छंद, सियाला संग रली। सरखी गाजी पान चोप, खूनी रतक मली, चढ़ के तीर निगाह दा, मारन हर खली। मिर्जे तेली सामने ऐसे राह खली, छड़ सियाली यार दे, अस्तकबाल खली। हस्त दिलां विच पीलिया, करके अली अली, नैन मिले गल लग के, खंडे खीर रड़ी। हाँ जी। मिर्जा घरों सवार हो, नानके तुरे नरोल। नरोल का मतलब ਜਿਹਦੇ ਵਿੱਚ ਕੋਈ ਰੜਾ ਨਾ ਹੋਵੇ। फ्रेश, बच्चा फ्रेश के भी मतलब के फ्रेश, मतलब ਜਿਹਦੇ ਚ ਕੋਈ ਰੜਾ नहीं है वो खालस 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 खालस, सही गल। बच्चा न्यू सलाम करी, मुंह थी मिठा बोल। ते ये तो साफ ही है, उन कह रही हैं कि न्यू के न्यूआ होके सलाम करी। मिर्जे चुमन वासियां, पानी पीवन घोल। मिर्जे ਨੂੰ ਉਹਦੀਆਂ ਮਾਸੀਆਂ ਜਿਹੜੀਆਂ ਨੇ ਉਹ ਚੁੰਮਦੀਆਂ ਨੇ ਤੇ ਉਹਦੇ ਉੱਤੋਂ ਪਾਣੀ ਵਾਰ ਕੇ ਪੀਂਦੀਆਂ ਨੇ। ਖੰਡ ਮਲਾਈ ਦੁੱਧ ਦੇ, ਦੇਣ ਪਿਆਲੇ ਝੋਲ। ਤੇ ਮਲਾਈ ਤੇ ਦੁੱਧ ਦੇ ਉੱਤੇ ਖੰਡ ਪਾ ਕੇ ਪਿਆਲੇ ਜਿਹੜੇ ਨੇ ਉਹਨੂੰ ਬਣਾ ਕੇ ਦੇ ਰਹੀਆਂ ਨੇ। ਤ੍ਰਿੰਜਣ ਅੰਦਰ ਸਾਹਿਬਾਂ ਲਟਕੇ ਵਾਂਗ ਕਲੀ, ਮਤਲਬ ਲਟਕੇ ਵਾਂਗ ਕਲੀ ਦਾ ਮਤਲਬ ਹੈ ਕਿ ਉਹ ਇੱਕ ਕਲੀ ਦੀ ਤਰ੍ਹਾਂ। ਕਲੀ ਵੈਸੇ ਇੱਕ ਜ਼ੇਵਰ ਵੀ ਹੁੰਦਾ ਹੈ ਤੇ जैसे कली भी होंगी है कि कली वांगू वो लटक रही है, झूल रही है। परियां तोशा परी छंद, परियां तोशा परी छंद। तोशा होता है तोशा होता है सफर खर्च। तसल्ली भी ਇਹਦਾ मतलब ਹੁੰਦਾ है तसल्ली नाल। परियां तोशा परी छंद, तो परी छंद का मतलब परियां वाला रूप। सियाला संग रली, मतलब वो सी ते परी पर सियाला च रल गई। सुर्खी गाजे पान चूप, अपना गाजा जिहड़ा पाउडर नूं कहंदे ने। सुर्खी ते पाउडर ला के ते पान चूप के खूनी रतक मली। रतक का मतलब है लहू। चढ़ के तीर निगाह दा, मारन हार खली। ते उत्ते चढ़ के ते अखां दे तीर मारन लई त्यार खलोती है। मिर्जे नीली सामने ऐसी राह ठली, मिर्जे ने ऐसे जगह ते अपनी नीली जिहड़ी घोड़ी है ਉਹਨੂੰ ਰੋਕਿਆ। ਛੱਡ ਸਿਆਲੀ ਯਾਰ ਦੇ, ਇਸਤਕਬਾਲ ਖਲੀ।
ਇਹਦੀ ਸਹਿਲਾਂ ਜਿਹੜੀ ਹੈ ਸਹਿਬਾਂ ਜਿਹੜੀ ਹੈ ਉਹ ਸਿਆਲਾਂ ਨੂੰ ਛੱਡ ਕੇ ਤੇ ਆਪਣੇ ਯਾਰ ਦੇ ਵੈਲਕਮ ਲਈ ਖੜੀ ਹੋ ਗਈ ਹੈ। ਹਸਤ ਦਿਲਾਂ ਵਿੱਚ ਪੇਲਿਆ, ਹਸਤ ਦਾ ਮਤਲਬ ਹੈ ਹਾਥੀ। ਹਾਥੀ ਦਿਲਾਂ ਵਿੱਚ ਪੇਲਿਆ ਕਰਕੇ ਅਲੀ ਅਲੀ, ਯਾਨੀ ਉਹਨਾਂ ਦਿਲਾਂ ਵਿੱਚ ਇਵੇਂ 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 ਤੂਫਾਨ ਆਇਆ ਜਿਵੇਂ ਹਾਥੀ ਅੰਦਰ ਵੜ ਗਿਆ ਹੋਵੇ। ਨੈਣ ਮਿਲੇ ਗੱਲ ਲੱਗ ਕੇ ਠੰਡੇ ਖੀਰ ਰਲੀ, ਤੇ ਦੋਵਾਂ ਦੀਆਂ ਅੱਖਾਂ ਇੰਜ ਮਿਲ ਗਈਆਂ ਜਿਵੇਂ ਦੁੱਧ ਵਿੱਚ ਖੰਡ ਮਿਲ ਜਾਂਦੀ ਹੈ। ਇੱਥੇ ਜਿਹੜੀ ਖੰਡੇ ਇਹ ਜਿਹੜੀ ਖੀਰ ਹੈ ਨਾ, ਇਹ ਜਿਹੜੇ ਝਟਕੇ ਨੇ ਇਹ ਦੁੱਧ ਨੂੰ ਖੀਰ ਕਹਿੰਦੇ ਨੇ। ਅਸੀਂ ਤੇ ਦੁੱਧ ਚੌਲ ਪਕਾਏ ਹੋਣ ਤੇ ਉਹਨੂੰ ਖੀਰ ਕਹਿੰਦੇ ਆ ਨਾ, ਤੇ ਜਿਹੜੇ ਝਟਕੇ ਨੇ ਉਹ ਖੀਰ ਦੁੱਧ ਨੂੰ ਹੀ ਕਹਿੰਦੇ ਨੇ। ਡਾਕਟਰ ਸਾਹਿਬ ਸਵਾਲ ਸੀ ਮੇਰਾ। ਹਾਂਜੀ, ਮਤਲਬ ਜਿਵੇਂ ਮੈਂ ਲਾਹੌਰ ਤੋਂ ਆ, ਇਹ ਕਿਹੜੀ ਸਾਈਡ ਤੇ ਲੋਕ ਜਿਹੜੇ ਨੇ ਇਹਨੂੰ ਖੀਰ ਕਹਿੰਦੇ ਨੇ? ਮੈਂ ਕਦੀ ਖੀਰ ਸੁਣਿਆ ਨਹੀਂ ਲਾਹੌਰ 'ਚ। ਕਿਸ ਸਾਈਡ ਤੇ ਪੰਜਾਬ ਦੇ ਵਿੱਚ ਇਹਨੂੰ ਖੀਰ ਕਿਹਾ ਜਾਂਦਾ? ਲਾਹੌਰ ਤੇ ਸਾਰਾ ਜਿਹੜਾ ਉਹ ਸੈਂਟਰਲ ਪੰਜਾਬ ਦੇ ਆਵਾਜ਼ਕਾਰਾਂ ਦਾ ਹੈ ਨਾ ਜੀ, ਤੇ ਜਿਹੜੇ ਵੈਸਟਰਨ ਪੰਜਾਬੀ ਸਨ, ਜਿਹੜੀ ਝਟਕੀ ਬੋਲਦੇ ਨੇ, ਜਿਹਨੂੰ ਅਸੀਂ ਜਾਂਗਲੀ ਕਹਿੰਦੇ ਆ, ਉਹਨਾਂ ਦੀ ਜ਼ੁਬਾਨ ਕਾਫੀ ਵੱਖਰੀ ਹੈ ਨਾ, ਉਹਨਾਂ ਦੀ ਝੰਗ ਦੇ ਨਾਲ ਮਿਲਦੀ ਜੁਲਦੀ ਹੈ, ਤੇ ਉਹਦੇ ਵਿੱਚ ਖੀਰ ਹੀ ਕਹਿੰਦੇ ਨੇ। ਅੱਛਾ ਸਰ ਜੀ, ਜਾਂਗਲੀ ਔਰ ਝਟਕੇ ਇੱਕੋ ਹੀ ਨੇ? ਉਹ ਝਟਕੇ ਉਹਨੂੰ ਜਾਂਗਲੀ ਨੂੰ ਕੀ ਕਹਿੰਦੇ ਨੇ, ਥੋੜਾ ਜਿਹਾ ਆਨਰੇਬਲ ਬਣਾਉਣ ਲਈ ਕੀਤਾ ਗਿਆ। ਅੱਛਾ ਡਾਕਟਰ ਸਾਹਿਬ, ਮੈਂ ਇੱਕ ਗੱਲ ਕਹਿਣੀ ਸੀ ਕਿ ਇਹ ਜਿਹੜਾ ਮਿਰਜ਼ੇ ਦਾ ਕਰੈਕਟਰ ਹੈ ਨਾ, ਇਹਦੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਟਿਪੀਕਲੀ ਇੱਕ ਕਲਚਰ ਹੈ ਪੰਜਾਬ ਦਾ ਕਿ ਇੱਕ ਅੱਧਾ, ਹਰ ਘਰ ਵਿੱਚ ਨਹੀਂ ਲੇਕਿਨ ਮੈਜੋਰਿਟੀ ਆਫ ਘਰਾਂ 'ਚ ਇੱਕ ਅੱਧਾ ਬੱਚਾ ਜਿਹੜਾ ਉਹਨਾਂ ਨੇ ਹਾਲ 'ਚ ਜ਼ਰੂਰ ਪਾਲਦਾ, ਔਰ ਅਕਸਰ ਉਹ ਖਰਾਬ ਹੁੰਦਾ ਜਾਂ ਉਹਦੇ ਨਾਲ ਇਹੋ ਜਿਹੀ ਬੀਤਦੀ ਹੈ। ਤੇ ਇਹ ਮੇਰਾ ਖਿਆਲ ਹੈ ਜਿਹੜੀ ਮਿਰਜ਼ੇ ਦੀ ਸਟੋਰੀ ਹੈ, ਇਹ ਕੋਈ 40-50% ਜਿਹੜੇ ਪਿੰਡਾਂ ਦੀ ਰਹਿਤਲ ਦੇ ਲੋਕ ਸਨ, ਉਹਨਾਂ ਦੇ ਇਹ ਨਿਹਾਲਾਂ 'ਚ ਬੜੀ ਹੁੰਦੀ ਰਹੀ ਹੈ। ਇਹ ਦਰੁਸਤ ਗੱਲ ਹੈ ਡਾਕਟਰ ਸਾਹਿਬ? ਪਤਾ ਨਹੀਂ ਯਾਰ ਇਹ ਫਾਰਮੂਲਾ ਕਿੱਥੋਂ ਤੱਕ ਬਣਾਈਏ, ਲੇਕਿਨ ਇਹ ਹੈ ਕਿ ਇਹ ਕਰੈਕਟਰ ਕੇਸ ਵੇਲੇ ਕਿਉਂ ਬਣਿਆ, ਇਹ ਸ਼ਾਇਰੀ ਵਿੱਚ ਕਿਵੇਂ ਆਇਆ, ਇਹਦੇ ਅਸੀਂ ਬਾਅਦ ਚ ਗੱਲ ਕਰਾਂਗੇ ਜਦੋਂ ਅਸੀਂ ਸਾਰੀ ਕਿਤਾਬ ਪੜ੍ਹ ਲਾਂਗੇ। ਤੇ ਜਿਵੇਂ ਤੁਸੀਂ ਕਹਿੰਦੇ ਇੰਜ ਕੋਈ ਜ਼ਰੂਰੀ ਨਹੀਂ ਇੰਜ ਹੁੰਦਾ। ਮੈਂ ਤਾਂ ਆਪਣੇ ਪਿੰਡ ਵਿੱਚ ਨਹੀਂ ਦੇਖ ਕਿਸ ਤਰ੍ਹਾਂ ਦਾ ਹੁੰਦਾ। ਜੀ ਡਾਕਟਰ ਸਾਹਿਬ, ਪੜ੍ਹੀਏ ਅਗਲਾ। ਹਾਂਜੀ, ਪੜ੍ਹਨਾ ਕਿਸੇ ਨੇ ਕੀ ਪ੍ਰਭ ਜੀ? ਹਾਂਜੀ, ਮੈਂ ਪੜ੍ਹਦੀ ਹਾਂ। ਹਾਂਜੀ ਹਾਂਜੀ, 26ਵਾਂ ਪੈਰਾ, ਮੁਕਵੱਲਾ ਸ਼ਾਇਰ। ਪੁੱਤਰ ਵੰਜਲ ਖਾਨ ਨਹੀਂ ਦਾ ਮੁਕਵੱਲਾ ਨਹੀਂ, ਨਹੀਂ ਨਹੀਂ ਨਹੀਂ, ਹਾਂਜੀ, ਮਕੂਲਾ। ਮੁਕੁੱਲਾ। ਹਾਂਜੀ, ਮਕੂਲਾ ਕਹਿੰਦੇ ਨੇ। ਜਿਹੜਾ ਲਫ਼ਜ਼ ਹੁੰਦਾ ਨਾ ਠੀਕ ਹੈ। ਕੌਲ, ਹਾਂਜੀ ਕੌਲ ਤੇ ਸੁਣਿਆ ਨਾ ਤੁਸੀਂ? ਹਾਂਜੀ ਹਾਂਜੀ ਹਾਂਜੀ, ਇਹ ਕੌਲ ਤੋਂ ਹੀ ਮਕੂਲਾ ਬਣਿਆ ਹੈ। ਠੀਕ ਹੈ ਜੀ, ਠੀਕ ਹੈ। ਉਹ ਫਿਰ ਸਰ ਇਸ ਤਰ੍ਹਾਂ ਹੁੰਦਾ ਨਾ, ਜਿਹੜਾ ਬੰਦਾ ਸ਼ਾਹਮੁਖੀ ਤੋਂ ਗੁਰਮੁਖੀ ਚ ਕਰਦਾ, ਉਹਦਾ ਉਹ ਵਾਂਗੂ ਵਰਤੋਂ ਕਰਨੀ ਹੈ ਜਾਂ ਵਾਵੇ ਵਾਂਗੂ ਵਰਤੋਂ ਕਰਨੀ, ਉਹਦੇ ਚ ਭੁਲੇਖਾ ਖਾ ਜਾਂਦਾ। ਅਸੀਂ ਖਾ ਜਾਂਦੇ ਅੱਛਾ, ਅਕਸਰ ਹੀ ਭੁਲੇਖਾ, ਤੇ ਉਹਨਾਂ ਨੇ ਫਿਰ ਉਸ ਹਿਸਾਬ ਨਾਲ ਵਾਵਾ ਲਾਤਾ ਹੋਊਗਾ ਗੁਰਦਾਸ ਸਰ ਨੇ। ਚਲੋ ਪੜੋ। ਹਾਂਜੀ। ਪੁੱਤਰ ਵੰਜਲ ਖਾਨ ਦਾ, ਸੋਹਣਿਆਂ ਦਾ ਸੁਲਤਾਨ, ਤੇਰੇ ਨਾਲੋਂ ਕੋਕੜਾ ਹੈ ਉਹ ਖੂਬ ਜਵਾਨ, ਉੱਠ ਕੇ ਵੇਖ ਲੈ ਸਾਹਿਬਾ ਜਮ ਜਮ ਪੜੀ ਕੁਰਾਨ, ਲੇਅਲ ਅਜਾਇਬ ਕੀਮਤੀ ਅਮਰ ਅਵਾਇਲ ਖਾਨ। ਸਾਹਿਬਾਂ ਦਾ ਵਿਰਾਗ। ਉੱਠ ਖਲੋਤੀ ਸਾਹਿਬਾਂ, ਨਜ਼ਰੀ ਪਿਆ ਅਮੀਰ, ਬੇਖੁਦ ਹੋ ਕੇ ਝੜ ਪਈ ਚੱਲ ਨੈਣਾ ਦੇ ਤੀਰ, ਬੇਰੋਂ ਲਾਈਆਂ ਕਾਨੀਆਂ ਇਸ਼ਕ ਮੁੜੀ ਤਕਬੀਰ, ਦੇਲਤ ਉੱਠੀ ਸਾਹਿਬਾਂ,
बेरों पड़ी तकबीर। अगला भी पढ़ दो। तरिंजन खेडे साहिबां, दस्त सुहेंदी वंग, भट्ठी चढ़ी प्रेम दी, चोचो पउए तंग, इश्क मजाजे खरल दा, छपा लाए अंग, झिड़क मिर्जे यार दा, सूआ झड़ेसी रंग। अच्छा जी। पुत्र वंजल खान दा, सोहणियां दा सुल्तान, तेरे नालों औकड़ा, औकड़ा मतलब पुठा या वध के, तेरे नालों औकड़ा है ओ खूब जवान, उठ के वेख लै साहिबां, जम जम पढ़ी कुरान। मतलब है तू ਉਹਨੂੰ ਵੇਖ ਲੈ तो ਉਹਦਾ ਵੇਖਣਾ ਐਵੇਂ ਹੀ ਹੈ ਜਿਵੇਂ ਤੂੰ ਬਾਰ-ਬਾਰ ਕੁਰਾਨ ਪੜ੍ਹ ਰਹੀ ਹੋਵੇਂ। ਲਾਲ ਅਜਾਇਬ ਕੀਮਤੀ, ਲਾਲ ਦਾ ਮਤਲਬ ਹੈ ਮੋਤੀ ਤੇ ਅਜਾਇਬ ਦਾ ਮਤਲਬ ਹੈ यूनिक, रेयर। लाल अजायब कीमती उम्र अवाइल जान, अवाइल का मतलब है अर्ली, जिमें जिमें लफ्ज है ना अव्वल, अव्वल एक पहले 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 जो सब तो होंगे उन्होंने अव्वल कहते हैं ना, ते उतो ही अवाइल बनया है। उम्र अवाइल जान, उठ खलोती साहिबान नजरी प्या अमीर, बेखुद होके झड़ पई, झल नैना दे तीर। वो ये भी तो साफ ही है कि बेखुद होके बेहोश होके डिग पई, तीरां दे नैना दे तीर झल के। बिनहूं लाइयां कानियां, इश्क वोड़ी तकबीर। ते इश्क जेड़ा है उन्हें अपना तकदीर दी बांग दिती है। दे लत कुठी साहिबां, बिरहूं पड़ी तकबीर। मतलब साहिबां दी संगी दे उत्ते लत रख के उन्होंने कोया गया। ते तुहानू पता है ना कि जेड़े मुसलमान ने वो जदों किसी भी जानवर नू कोंदे ने ते ओदे उन्होंने ढा के ते जदों ओदी गर्दन ते छुरी चलाउंदे ने ते तकबीर पढ़दे ने। तकबीर दा मतलब अल्लाह अकबर। ठीक है ना जी, ये तुहानू पता ही है ना सारियां नू। जी डॉक्टर साहब। अच्छा। त्रिंजन खेडे साहिबां, दस्त सुहेंदी वंग। साहिबां ਜਿਹੜੀ ਹੈ ਉਹ ਆਪਣੀ ਸਹੇਲੀਆਂ ਦੇ ਤ੍ਰਿੰਜਣ ਵਿੱਚ ਖੇਡ ਰਹੀ ਹੈ ਤੇ ਉਹਦੇ ਹੱਥਾਂ ਵਿੱਚ ਦਸਤ, ਦਸਤ ਦਾ ਮਤਲਬ ਹੱਥ, ਸੁਹੇਂਦੀ ਦਾ ਮਤਲਬ ਸੋਹਣੀ ਲੱਗਦੀ ਹੈ, ਵੰਗ ਦਾ ਮਤਲਬ ਚੂੜੀਆਂ। ਦਸਤ ਸੁਹੇਂਦੀ ਵੰਗ, ਭੱਠੀ ਚੜੀ ਪ੍ਰੇਮ ਦੀ, ਚੋ ਚੋ ਪਵੇ ਪਤੰਗ। ਪ੍ਰੇਮ ਦੀ ਜਿਹੜੀ ਭੱਠੀ ਹੈ ਉਹ ਇਸ਼ਕ ਦੀ ਭੱਠੀ ਜਿਹੜੀ ਹੈ ਉਹ ਚੜ ਗਈ ਹੈ, ਜਿਹਦੇ ਉੱਤੇ ਪਤੰਗੇ ਜਿਹੜੇ ਨੇ ਉਹ ਚੋ ਚੋ ਕੇ ਡਿੱਗ ਰਹੇ ਨੇ। ਇਸ਼ਕ ਮਜਾਜ਼ੇ ਖਰਲ ਦਾ, ਛੱਪਾ ਲਾਈ ਅੰਗ। ਇਹ ਜਿਹੜਾ ਖਰਲ ਦਾ ਇਸ਼ਕ ਮਜਾਜ਼ੀ ਹੈ ਉਹਦੇ ਉੱਤੇ ਆਪਣੇ ਅੰਗ ਦਾ ਠੱਪਾ ਲਾ ਗਈ। ਛੱਪਾ ਦਾ ਮਤਲਬ ਠੱਪਾ, यानी कि जफी पा ली। नहीं मतलब ਉਹਦੀ ਸ਼ਖਸੀਅਤ ਦੇ ਉੱਤੇ ਆਪਣੀ ਜਿਹੜਾ ਉਹ ਠੱਪਾ ਲਾ छाप ਗਈ। अपना छाप रंग ला चढ़ा दी, दे, अपना रंग चढ़ा दे। छाप ला दी थी, छाप। ਉਹ ਠੱਪਾ ਜਿਹੜਾ ਜਿਵੇਂ ਧੋਬੀ ਨੇ ਨਾ, ਜਦੋਂ ਧੋਬੀ ਲੈ ਕੇ ਜਾਂਦੇ ਨੇ ਨਾ ਕੱਪੜੇ ਧੋਣ ਲਈ ਤੁਹਾਡੇ ਘਰੋਂ, ਤੇ ਉਹ ਕੋਨੇ ਦੇ ਉੱਤੇ ਠੱਪਾ ਜਿਹਾ ਲਾ ਦਿੰਦੇ ਨੇ ਕਿ ਇਹ ਫਲਾਣੇ ਘਰ ਦੇ ਕੱਪੜੇ ਨੇ, ਉਹਨੂੰ ਛੱਪਾ ਕਹਿੰਦੇ ਨੇ। ਚੇਟਕ ਮਿਲਦੇ ਯਾਰ ਦਾ, ਸੂਆ ਝੜੇਸੀ ਰੰਗ। चेटक मतलब बेचैनी,
ਦਿਲ ਦੀ ਜਿਹੜੀ ਬੇਚੈਨੀ ਹੁੰਦੀ ਹੈ ਮਿਰਜ਼ੇ ਯਾਰ ਦੀ, ਸੁਹਾ ਝੜੇਸੀ ਰੰਗ, ਇਹ ਤੇਰੇ ਤੇ ਸੁਰਖ ਰੰਗ ਨੂੰ ਚੜਾ ਦੇਵੇਗੀ। ਚਲੋ ਜੀ ਅੱਗੇ ਕਿੰਨੇ ਪੜ੍ਹਨਾ ਹੈ? मैं पढ़ देना डॉक्टर साहब। 29 मकूला शायर। हाथी इश्क संधूरिया, पोश करिंदा पोश, वांगू मट शराब दे, साहिबा अंदर जोश, चश्म प्याले यार दे, पी के बहे बेहोश, सिक्कन सूल फिराक गम, नुक्कल करेंदे नोश। अगला बंद पढ़ दें डॉक्टर साहब। हाँ जी अगला भी पढ़ दियो। हाँ जी, बंद नंबर 30 साहिबा दा वरलाप। डॉक्टर साहब वरलाप दा मतलब क्या होता है? वैन वैन। अच्छा अच्छा, वरलाप। मार ना मुल्ला झांबड़ा, तनिया नू ना ता, अगला पढ़िया भुल गया, इश्के सबक पढ़ा। वाह। हुन रोगी घर इश्क दे, वेदा खबर ना का, मां बोली की जान दी, आंदे वैद बला। मियां मियां कर आख दी, रख दी शर्म हया, कुठियां रत नहीं आम दी, तोड़े छुरी चला। जी डॉक्टर। हाथी इश्क संधूरिया, संधूरिया का मतलब मस्त होया है। एक तो हाथी है इश्क का, और फिर वो भी ऐसा हालत है कि वो संधूरिया होया है, वो पूरे नशे दे विच है। मस्त पोश हाथी, करेंदा, हाँ जी मस्त हाथी। हाँ जी, पोश करेंदा पोश, पोश करेंदा पोश मतलब वो कहता अगों अगों हट जाओ। जो शाही सवारी जाती सी ते वो हाथी ते जाती सी ते वो जेड़े जेड़े चलाउण वाले हुंदे सी वो कहते सन पोश पोश, मतलब अगों पिछों हट जाओ। वांगू मट शराब दे, सहबा अंदर जोश, मट का मतलब है वड्डा घड़ा, जिवें शराब का वड्डा वड्डा घड़ा हुंदा है, इवें साहिबां दे अंदर जोश भरिया होया। चश्म प्याले यार दे, पी के बहे बेहोश, अपनी यार दी अखां दे प्यालियां दे विचों जो पींदी आ उहदे नालों बेहोश रहिंदी है। सिकण सूल फराक गम, लुगल करेंदे नोश। सिकण का मतलब है किसी दी किसी लई उदास रहना, किसी लई सूल का मतलब है, सूल वैसे तो बड़े कंडे नूं कहंदे ने, लेकिन सूल का आम मतलब लै जांदा पीड़। फराक गम, नुकल करेंदे नोश, नुकल खाने तो पहले जिहड़ी छोटियां मोटियां चीज़ां खवाउण लई रखियां जांदियां ने ना, या शराब पीण दे नाल जिहड़ियां चीज़ां छोटियां मोटियां खाधियां जांदियां उन्हां नूं नुकल कहंदे ने। नुकल करेंदे नोश। ये जी बंद 30 मार ना मुल्ला झांबड़ा, ਜਿਹੜਾ ਮੇਰੇ ਕੋਲ ਮੈਂ ਉਹ ਪੜਨਾ, ਮੈਨੂੰ ਤੁਹਾਡੇ ਵਾਲੇ ਦਾ ਨਹੀਂ ਪਤਾ। ਮਾਰ ਨਾ ਮੁੱਲਾ ਝਾਂਬੜਾ, ਤੱਤਿਆਂ ਨੂੰ ਨਾ ਤਾ। ਝਾਂਬੜਾ ਦਾ ਮਤਲਬ ਹੈ ਪੇੜਾ ਮਾਰਨਾ। ਅਗਲਾ ਪੜਿਆ ਭੁੱਲ ਗਿਆ, ਇਸ਼ਕੇ ਸਬਕ ਪੜਾ। ਜੋ ਅਸੀਂ ਪਹਿਲੇ ਵੀ ਪੜਿਆ ਸੀ ਉਹ ਵੀ ਹੁਣ ਸਾਨੂੰ ਭੁੱਲ ਗਿਆ, ਤੇ ਸਾਨੂੰ ਤੇ ਹੁਣ ਇਸ਼ਕ ਦਾ ਸਬਕ ਪੜਾ। ਹੁਣ ਰੋਗੀ ਘਰ ਇਸ਼ਕ ਦੇ, ਵੈਦਾਂ ਖਬਰ ਨਾ ਕਾ। घर विच इश्क का रोग लग गया ते जेड़े वैद जेड़े हकीम ने इलाज करने वाले उन्होंने कोई खबर नहीं हैगी।
ਮਾਂ ਭੋਲੀ ਕੀ ਜਾਣਦੀ, ਆਂਦੇ ਵੈਦ ਬੁਲਾ। ਵਿਚਾਰੀ ਭੋਲੀ ਮਾਂ ਹੈ, ਉਹਨੂੰ ਇਸ ਗੱਲ ਦਾ ਕਿਹੜਾ ਪਤਾ ਹੈ ਕਿ ਇਹਨੂੰ ਇਸ਼ਕ ਲੱਗ ਗਿਆ। ਉਹ ਤੇ ਵੈਦ ਬੁਲਾ ਕੇ ਲਿਆਉਂਦੀ ਹੈ। ਮੀਆਂ ਮੀਆਂ ਕਰ ਆਖਦੀ, ਰੱਖਦੀ ਸ਼ਰਮ ਹਯਾ। ਕੁੱਠਿਆਂ ਰਤ ਨਹੀਂ ਆਉਂਦੀ, ਤੋੜੇ ਛੁਰੀ ਚਲਾ। ਮਤਲਬ ਕੁੱਠਿਆਂ ਦਾ ਮਤਲਬ ਹੁੰਦਾ ਹੈ ਕੱਟਿਆਂ। ਕੱਟਣ ਦੇ ਨਾਲ ਵੀ ਜਿਹੜੀ ਹੈ ਉਹ ਲਹੂ ਨਹੀਂ ਨਿਕਲਦਾ, ਭਾਵੇਂ ਛੁਰੀ ਚਲਾ ਲਓ। ਯਾਨੀ ਮਤਲਬ ਇਹ ਹੈ ਕਿ ਇਸ਼ਕ ਦਾ ਰੋਗ ਐਸਾ ਹੈ ਕਿ ਇਹਦੇ ਵਿੱਚ ਇਹ ਸਾਰਾ ਜਿਹੜੇ ਆਮ ਚੀਜ਼ਾਂ ਨੇ ਇਹ ਵੀ ਨਹੀਂ ਕੰਮ ਕਰਦੀਆਂ। ਸਰ ਜੀ ਮੀਆਂ ਮੀਆਂ ਕਰ ਆਖਦੀ, ਰੱਖਦੀ ਸ਼ਰਮ ਹਯਾ। ਮੀਆਂ 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 ਦਾ ਮਤਲਬ ਹੈ ਉਹ ਵੈਦਾਂ ਨੂੰ ਮੀਆਂ ਮੀਆਂ ਕਹਿੰਦੀ ਹੈ ਨਾ। ਜਿਹੜੇ ਵੈਦ ਸੱਚ ਕੇ ਲਿਆਉਂਦੀ ਹੈ ਨਾ, ਉਹਨਾਂ ਨੂੰ ਮਤਲਬ ਉਹਨਾਂ ਨੂੰ ਇੱਜ਼ਤ ਦਿੰਦੀ ਹੈ, ਉਹਨਾਂ ਨੂੰ ਇੱਜ਼ਤ ਦਿੰਦੀ ਹੈ। ਡਾਕਟਰ ਸਾਹਿਬ ਰੱਖਦੀ ਸ਼ਰਮ ਹੈ ਬੀਬਾ ਜੀ ਨੇ ਜਿਵੇਂ ਕਿਹਾ, ਦਾ ਮਤਲਬ ਕਿ ਉਹਨਾਂ ਨੂੰ ਬੁਲਾ ਰਹੀ ਹੈ ਕਿ ਵੀ ਆ ਕੇ ਉਹਨੂੰ ਵੇਖੋ ਤਾਂ ਕਿ ਸਾਡੀ ਸ਼ਰਮ ਰਹਿ ਜਾਏ, ਗੱਲ ਨਾ ਬਾਹਰ ਨਿਕਲੇ। ਐਨ ਕੀ ਹੋਇਆ? ਆਹ ਅੱਛਾ ਅੱਛਾ। ਇਹ ਮਾਂ ਦੀ, ਇਹ ਮਾਂ ਬੋਲ ਰਹੀ ਹੈ ਨਾ, ਮੀਆਂ ਮੀਆਂ ਕਰ ਆਖਦੀ, ਰੱਖਦੀ ਸ਼ਰਮ। ਬਿਲਕੁਲ ਬਿਲਕੁਲ ਬਿਲकुल। ਚਲੋ ਜੀ ਅੱਗੇ ਕਿੰਨੇ ਪੜ੍ਹਨਾ ਹੈ? ਅੱਛਾ ਅਗਲਾ ਮੈਂ ਟਰਾਈ ਕਰਦਾ ਜੀ ਕਿ ਕਲਾਮ ਸਾਹਿਬਾਂ ਆਖੇ ਮਿਰਜ਼ਿਆ ਮਰਨੋਂ ਬੇਪਰਵਾਹ। ਵਾਂਗੂ ਨਾਲ ਜੁਲਾਹਾਂ ਦੇ ਖਿਨ ਆਵਣ ਖਿਨ ਜਾ। ਸੇ ਡਾਰਾਂ ਵਿੱਚ ਤੁਧ ਨੂੰ ਭੁੱਲਦਾ ਨਹੀਂ ਰਾਹ। ਮੁਸ਼ਕਲ ਇੱਥੇ ਪਾਵਣਾ ਮੂੰਹ ਦੇ ਵਿੱਚ ਗਿਰਾ। ਅਗਲਾ ਹੈਗਾ ਕਿ ਕਲਾਮ ਫਿਰ ਮਿਰਜ਼ਾ ਕਹਿ ਰਿਹਾ ਹੁਣ, ਜਬ ਲਗ ਤੰਦ ਪ੍ਰੇਮ ਦੀ ਵਲੀ ਇਹ ਵੱਲ ਨਾਲ। ਇਹ ਜਾਗ ਵਿੱਚ ਅਸਾਂ ਨੂੰ ਟਿਕਣਾ ਬਹੁਤ ਮਹਾਲ। ਸੱਜੇ ਖੱਬੇ ਝਾਤ ਪਾ ਵੇਖਾਂ ਤੁਸਾਂ ਜਮਾਲ। ਤਾਣਾ ਪੇਟਾ ਅਸਾਂ ਦਾ ਵੇਖੋ ਸਾਰਾ ਭਾਲ। ਹਾਂਜੀ, ਸਾਹਿਬਾਂ ਆਖੇ ਮਿਰਜ਼ਿਆ ਮਰਨੋਂ ਬੇਪਰਵਾਹ। ਮੈਂ ਮਰਨ ਤੋਂ ਬੇਪਰਵਾਹ ਹੈਗੀ ਹਾਂ। ਵਾਂਗੂ ਨਾਲ ਜੁਲਾਂ ਦੇ ਖਿਨ ਆਵੇਂ ਖਿਨ ਜਾ। ਜੁਲਾਂ ਦੀ ਜਿਹੜੀ ਖੱਡੀ ਹੁੰਦੀ ਹੈ ਉਹਦੇ ਵਿੱਚ ਨਾਲੀ ਜਿਹੜੀ ਹੈ ਉਹ ਇੱਕ ਪਾਸੇ ਤੋਂ ਦੂਸਰੇ ਪਾਸੇ ਆਉਂਦੀ ਜਾਂਦੀ ਹੈ। ਤੇ ਇਹੋ ਹੀ ਉਹ ਕਹਿ ਰਹੀ ਹੈ, ਸਹਿ ਡਾਰਾਂ ਵਿੱਚ ਤੁਧ ਨੂੰ ਭੁੱਲਦਾ ਨਹੀਂ ਰਾਹ। ਮਤਲਬ ਡਾਰਾਂ ਜਦੋਂ ਉੱਡਦੀਆਂ ਨੇ, ਭਾਵੇਂ ਜਿੰਨੀਆਂ ਵੀ ਮਰਜ਼ੀ ਹੋਣ, ਤੈਨੂੰ ਆਪਣਾ ਰਾਹ ਨਹੀਂ ਭੁੱਲਣਾ ਚਾਹੀਦਾ। ਮਤਲਬ ਤੂੰ ਆਪਣੇ ਰਾਹ ਤੇ ਜਾਣਾ ਹੈ। ਮੁਸ਼ਕਿਲ ਇੱਥੇ ਪਾਵਣਾ ਮੂੰਹ ਦੇ ਵਿੱਚ ਗਿਰਾ। ਗਿਰਾ ਦਾ ਮਤਲਬ ਹੁੰਦਾ ਬੁਰਕੀ, ਰੋਟੀ ਦਾ ਟੁਕੜਾ। ਮੁਸ਼ਕਿਲ ਇੱਥੇ ਪਾਵਣਾ ਮੂੰਹ ਦੇ ਵਿੱਚ ਗਿਰਾ। ਤੇ ਇੱਥੇ ਤੇ ਮੂੰਹ ਦੇ ਵਿੱਚ ਬੁਰਕੀ ਬਣਾ ਕੇ ਪਾਉਣਾ ਵੀ ਜਿਹੜਾ ਉਹ ਮੁਸ਼ਕਿਲ ਹੈ। ਸਰ ਜੀ ਜਿੱਦਾਂ ਆਪਾਂ ਕਹਿ ਰਹੇ ਨਾ ਵਾਂਝ ਨਾਲ ਜੁਲਾਹਾਂ ਦੇ, ਉਹਨੂੰ ਕਹਿ ਰਹੀ ਹੈ ਕਿ ਤੂੰ ਜਿੱਦਾਂ ਉਹਨੂੰ ਦੇ ਰਹੀ ਹੈ ਉਹਦੀ ਕਿ ਵੀ ਤੂੰ ਏਦਾਂ ਆਂਦਾ ਜਾਂਦਾ ਰਹਿ। ਇਹ ਕਹਿ ਰਹੀ ਉਹਨੂੰ ਮਿਲਣ ਨੂੰ ਆਂਦਾ ਜਾਂਦਾ ਰਹਿ। ਆਹੋ ਕਹਿ ਚ ਇਹੋ ਹੀ ਹੈ, ਲੇਕਿਨ ਇਹ ਹੈ ਕਿ ਜੁਲਾਹਾਂ ਦੀ ਜਿਹੜੀ ਖੱਡੀ ਹੋਈ ਹੈ ਨਾ, ਹਾਂ ਉਹ ਆਂਦੀ ਜਾਂਦੀ ਹੈ, ਤਾਂ ਤੂੰ ਵੀ ਉਦਾਂ ਹੀ ਆਇਆ ਹੀ ਜਾਈ ਤੇ ਰਾਹ ਨਾ ਭੁੱਲੀ। ਰਾਹ ਨਾ ਭੁੱਲਣੀ। ਤੇ ਕਿਉਂਕਿ ਮੇਰਾ ਇੱਥੇ ਇੱਕ ਮੂੰਹ ਚ ਗਰਾਈ ਪਾਣਾ ਵੀ ਮੁਸ਼ਕਲ ਹੋਇਆ ਤੇਰੇ ਬਿਨਾ। ਜਬ ਲਗ ਤੰਦ ਪ੍ਰੇਮ ਦੀ ਵਲੀ ਇਹ ਵੱਲ ਨਾਲ। ਜਦੋਂ ਤੱਕ ਪ੍ਰੇਮ ਦੀ ਜਿਹੜੀ ਤੰਦ ਹੈ, ਧਾਗਾ ਹੈ ਜਿਹੜਾ, ਉਹ ਵਲ ਦੇ ਨਾਲ ਵਲਿਆ ਹੋਇਆ ਹੈ। ਵਲ ਜਿਹੜੀ ਉਹ ਵਾਈਨ ਹੁੰਦੀ ਹੈ ਉਹਦੇ ਨਾਲ ਵਲਿਆ ਹੋਇਆ ਹੈ।
ਇੱਕ ਜਗ੍ਹਾ ਵਿੱਚ ਅਸਾਂ ਨੂੰ ਟਿਕਣਾ ਬਹੁਤ ਮੁਹਾਲ ਹੈ। ਅਸੀਂ ਇੱਕ ਜਗ੍ਹਾ ਤੇ ਟਿਕ ਨਹੀਂ ਸਕਦੇ, ਬਹਿ ਨਹੀਂ ਸਕਦੇ। ਸੱਜੇ ਖੱਬੇ ਝਾਤ ਪਾ ਵੇਖਾਂ ਤੁਸਾਂ ਜਮਾਲ। ਮੈਂ ਸੱਜੇ ਪਾਸੇ ਝਾਤ ਮਾਰਨੀ ਹੈ ਤੇ ਮੈਨੂੰ ਤੇਰਾ ਹੀ ਹੁਸਨ ਨਜ਼ਰ ਆਉਂਦਾ ਹੈ। ਤਾਣਾ ਪੇਟਾ ਅਸਾਂ ਦਾ ਵੇਖੋ ਸਾਰਾ ਹਾਲ। ਤੇ ਤਾਣਾ ਤੇ ਪੇਟਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕੀ ਹੁੰਦਾ ਹੈ। ਜਿਹੜਾ ਲੰਮੇ ਰੁੱਖ ਹੁੰਦਾ ਧਾਗਾ ਉਹ ਤਾਣਾ ਹੁੰਦਾ, ਜਿਹੜਾ ਵਿੱਚੋਂ ਪਾਉਂਦੇ ਨੇ ਜਲਾਏ ਸੱਜਿਓਂ ਖੱਬੇ ਉਹ ਪੇਟਾ ਹੁੰਦਾ ਹੈ। ਅਸਾਂ ਦਾ ਵੇਖੋ ਸਾਰਾ ਹਾਲ। ਇਹ ਡਾਕਟਰ ਸਾਹਿਬ ਜਿਹੜਾ ਤੰਤ ਅਸੀਂ ਪੜ੍ਹਿਆ ਬੰਦ ਪੜ੍ਹਿਆ ਦੇ ਚੋਂ ਕਹਿ ਰਿਹਾ ਕਿ ਵੀ ਅਸੀਂ ਜਗ੍ਹਾ ਬਦਲ ਕੇ ਮਿਲਾਂਗੇ ਤਾਂ ਕਿ ਅਸੀਂ ਮਿਲਦੇ ਰਹੀਏ ਤੇ ਤੰਗ ਨਾ ਹੋਈਏ ਤੇ ਲੋਕਾਂ ਨੂੰ ਪਤਾ ਨਾ ਚੱਲੇ। ਤੁਸੀਂ ਇਵੇਂ ਵੀ ਸਮਝ ਸਕਦੇ। ਜਿਵੇਂ ਉਹ ਕਹਿੰਦਾ ਨਾ ਕਿ ਸਹੀ ਸਾਹਿਬ, ਇਹਦੇ ਚ ਮੈਂ ਕਿ ਵਜ਼ਾਹਤ ਕਰਨਾ, ਜਿਹੜੀ ਖੱਡੀ ਹੁੰਦੀ ਹੈ ਨਾ, ਉਹਦੇ ਚ ਜਿਹੜੀ ਉਹ ਤੁਰਾ ਚੱਲਦਾ ਨਾ, ਤੁਰਾ ਉਹ ਜਦੋਂ ਇੱਕ ਤਰਫ ਮਾਰਦਾ ਫਿਰ ਦੂਜੀ ਤਰਫ ਮਾਰਦਾ ਹੈ ਤੇ ਉਹ ਖੱਬੇ ਸੱਜੇ ਇੰਨਾ ਟਰੈਵਲ ਕਰਦਾ ਹੈ ਤੇ ਇਸ਼ਕ ਜਿਹਨੂੰ ਹੋ ਜੇ ਉਹ ਉਸ ਤਰ੍ਹਾਂ ਸਾਬਾ ਆ ਕੇ ਮਿਰਜ਼ਾ ਮਰਨੋਂ ਬੇਪਰਵਾਹ ਉਹ ਜਿਹੜੀ ਉਹਦੇ ਵਿੱਚ ਚੀਜ਼ ਰਨ ਕਰਦੀ ਨਾ, ਵਾਂਗੂ ਨਾਲ ਜਲਾ ਤੇ ਖਿਨ ਆਵੀਂ ਖਿੰਜਾ, ਕਦੀ ਇੱਧਰ ਨੂੰ ਚਾਹਨਾ ਕਦੀ ਉੱਧਰ ਨੂੰ ਚਾਹਨਾ, ਸੇ ਡਾਰਾਂ ਵਿੱਚ ਤੁਧ ਨੂੰ ਭੁੱਲਦਾ ਨਹੀਂ ਰਾਹ। ਉਹ ਕਿਸੇ ਉਹਦੀ ਹੋਰ ਡਾਇਰੈਕਸ਼ਨ ਹੀ ਕੋਈ ਨਹੀਂ, ਇੱਕ ਦੂਜੇ ਨੂੰ ਸਮਝ ਰਹੇ ਨੇ ਜਾਂ ਖੱਬੇ ਖੱਬੇ ਦੋਨੋਂ ਤਰਫ ਅਗਰ ਖੱਡੀ ਕਿਸੇ ਨੇ ਦੇਖੀ ਹੈ ਨਾ ਤੇ ਉਹ ਅਲਟੀਮੇਟਲੀ ਸੈਂਟਰ ਦੀ ਤਰਫ ਹੀ ਆ ਰਹੀ ਹੁੰਦੀ ਹੈ। ਮੁਸ਼ਕਿਲ ਇੱਥੇ ਪਾਉ ਨਾ ਮੂੰਹ ਦੇ ਵਿੱਚ ਗਰਾ, ਜਬ ਲਗ ਤਨ ਪ੍ਰੇਮ ਦੀ ਵਲੀ ਵਲੀ ਇਹ ਵੱਲ ਨਾਲ, ਉਹ ਜਿਹੜੀ ਉਹਦੇ ਉੱਤੇ ਤਨ ਵਲੀ ਹੁੰਦੀ ਹੈ ਨਾ ਉਹਦੇ ਨਾਲ ਹੀ ਉਹ ਚੱਲ ਰਹੀ ਹੁੰਦੀ ਹੈ। ਉਹਦਾ ਕਹਿਣਾ ਹੈ ਜਦੋਂ ਪ੍ਰੇਮ ਹੋ ਜਾਏ, ਮੁਹੱਬਤ ਹੋ ਜਾਏ ਤੇ ਤੁਸੀਂ ਉਸ ਖੱਡੀ ਤੇ ਜਿਹੜੀ ਉਹ ਚੀਜ਼ ਰਨ ਕਰਦੀ ਨਾ ਖੱਬੇ ਸੱਜੇ, ਪਰ ਉਹ ਤਾਣਾ ਬਾਣਾ ਬੁਣਦੀ ਹੈ, ਉਹ ਫਿਰ ਉਹਦੇ ਅੰਦਰ ਇਨਵੋਲਵ ਹੋ ਜਾਂਦਾ ਬੰਦਾ, ਜਜ਼ਬ ਹੋ ਜਾਂਦਾ, ਉਹਦਾ ਹਿੱਸਾ ਬਣ ਜਾਂਦਾ। ਠੀਕ 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 ਠੀਕ, ਥੈਂਕ ਯੂ। ਅੱਛਾ ਜੀ, ਅਗਲਾ ਕਿਨੇ ਪੜ੍ਹਨਾ? ਮੈਂ ਪੜ੍ਹਦਾ? ਪੜੋ। 33 ਕਲਾਮ ਸਾਹਿਬਾਂ। ਮਿਰਜ਼ਾ ਪਿੱਛਾ ਅਸਾਂ ਦਾ ਭਲਾ ਕਰੀ ਦਈ ਛੱਡ, ਮਾਰੇ ਮਤ ਸ਼ਮੀਰ ਤੇ ਵਾਂਗ ਨਿਸ਼ਾਨੇ ਗੱਡ, ਜਾਨ ਸਲਾਮਤ ਲੋੜਨਾ ਨੇ ਨਾ ਗੱਤੇ ਹੱਦ, ਬਿਰਹੋਂ ਅਸਾਂ ਫਹਾਇਆ ਜ਼ੁਲਫਾਂ ਫਾਹੀ ਅੱਡ, ਮਰਨੋਂ ਡਰਨ। ਅੱਗੇ ਹੈ ਕਿ ਕਲਾਮ ਮਿਰਜ਼ਾ, ਪਹਿਲੇ ਕਲਾਮ ਸਾਹਿਬਾਂ ਸੀ। ਮਰਨੋਂ ਡਰਨ ਮੁਹੱਬਤੀਏ ਇਸ਼ਕ ਲੁਕਾਵਨ ਨੰਗ, ਸੜਦਾ ਤਾਵੜੀ ਮਾਰਦਾ ਉਤੇ ਸ਼ਮਾ ਪਤੰਗ, ਜਿਉਂ ਸ਼ਹੀਦਾਂ ਕਰਬਲਾ ਆਸ਼ਿਕ ਵੇਖਣ ਜੰਗ, ਕੱਚੀ ਪਵੇ ਮਹਾਸਤੀ ਸੜਨੋਂ ਮੋੜੇ ਅੰਗ। ਹੋਰ ਅੱਛਾ ਨਹੀਂ ਜੀ, ਬਸ ਠੀਕ ਹੈ। ਮਿਰਜ਼ਾ ਪਿੱਛਾ ਅਸਾਂ ਦਾ ਭਲਾ ਕਰੀ ਨਹੀਂ ਛੱਡ। ਸਾਹਿਬਾਂ ਕਹਿ ਰਹੀ ਹੈ ਕਿ ਆਪਣਾ ਭਲਾ ਕਰ ਤੇ ਮੇਰਾ ਪਿੱਛਾ ਛੱਡ ਦੇ। ਮਾਰੇ ਮਤ ਸ਼ਮੀਰ ਤੈਂ, ਕਿਤੇ ਇਹ ਨਾ ਹੋਵੇ ਕਿ ਸ਼ਮੀਰ ਤੈਨੂੰ ਵਾਂਗ ਨਿਸ਼ਾਨੇ ਗੱਡ, ਉਹਦਾ ਭਰਾ ਵਾ ਸ਼ਮੀਰ ਸਾਹਿਬਾਂ ਦਾ, ਉਹ ਤੈਨੂੰ ਜਿਵੇਂ ਗੱਡ ਕੇ ਨਿਸ਼ਾਨਾ ਉਹਨੂੰ ਤੀਰ ਮਾਰਿਆ ਜਾਂਦਾ ਉਸ ਤਰ੍ਹਾਂ ਤੈਨੂੰ ਮਾਰ ਦੇਵੇ। ਜਾਨ ਸਲਾਮਤ ਲੋੜਨਾ ਨੇ ਨਾ ਗੱਤੇ ਹੱਦ, ਜੇ ਜਾਨ ਦੀ ਸਲਾਮਤੀ ਚਾਹੀਦੀ ਹੋਵੇ ਤੇ ਜਿਹੜੀ ਇਸ਼ਕ ਹੈ ਉਹਦੀ ਕੋਈ ਹੱਦ ਨਹੀਂ ਹੁੰਦੀ, ਮਤਲਬ ਤੁਸੀਂ ਉਹਦੇ ਵਿੱਚ ਕੋਈ ਹੱਦ ਨਹੀਂ ਲਾ ਸਕਦੇ। ਇਸ ਵਾਸਤੇ ਉਹਦੇ ਚ ਤੁਹਾਡੀ ਜਾਨ ਵੀ ਸਲਾਮਤ ਜਿਹੜੀ ਆ ਉਹ ਨਹੀਂ ਰਹਿ ਸਕਦੀ। ਬਿਰਹੋਂ ਅਸਾਂ ਫਹਾਇਆ ਜ਼ੁਲਫਾਂ ਫਾਹੀ ਅੱਡ, ਅਸੀਂ ਬਿਰਹਾ ਨੂੰ ਆਪਣੀ ਬਿਰਹਾ ਦੇ ਵਿੱਚ ਫਸਾ ਲਿਆ, ਆਪਣੀ ਜ਼ੁਲਫਾਂ ਦੀ ਫਾਹੀ ਲਾ ਕੇ, ਜਾਲ ਲਾ ਕੇ। ਮਰਨੋਂ ਡਰਨ ਕਲਾਮ ਮਿਰਜ਼ਾ, ਮਰਨੋਂ ਡਰਨ ਮੁਹੱਬਤੀਏ ਇਸ਼ਕ ਲੁਕਾਵਣ ਨੰਗ, ਮਰਨ ਤੋਂ ਉਹ ਮੁਹੱਬਤੀਏ ਡਰਦੇ ਨੇ ਜਿਹੜਾ ਆਪਣਾ ਇਸ਼ਕ ਲੁਕਾਉਂਦੇ ਨੇ।
ਸੜਦਾ ਤਾਵੜੀ ਮਾਰਦਾ ਉੱਤੇ ਸ਼ਮਾ ਪਤੰਗ। ਸ਼ਮਾ ਜਿਹੜੀ ਹੈ, ਲਾਟ ਜਿਹੜੀ ਹੈ, ਉਹਦੇ ਉੱਤੇ ਪਤੰਗਾ ਜਦੋਂ ਮਰਦਾ ਹੈ ਤੇ ਉਹ ਤਾੜੀ ਮਾਰ ਕੇ ਮਰਦਾ ਹੈ। ਮਤਲਬ ਉਹ ਕੋਈ ਲੁਕਾ ਕੇ ਨਹੀਂ ਕਰਦਾ, ਤਾੜੀਆਂ ਮਾਰਦਾ ਉਹਦੇ ਉੱਤੇ। ਜਿਉਂ ਸ਼ਹੀਦਾਂ ਕਰਬਲਾ ਆਸ਼ਿਕ ਵੇਖਣ ਜੰਗ। ਜਿਵੇਂ ਸ਼ਹੀਦਾਂ ਨੂੰ ਕਰਬਲਾ ਹੈ, ਕਰਬਲਾ ਦੇ ਵਿੱਚ ਇਮਾਮ ਹੁਸੈਨ ਨੂੰ ਸ਼ਹੀਦ ਕੀਤਾ ਗਿਆ ਸੀ, ਉਵੇਂ ਆਸ਼ਿਕਾਂ ਦਾ ਵੀ ਜਿਹੜਾ ਹੈ, ਉਹ ਆਸ਼ਿਕਾਂ ਦੀ ਵੀ ਜੰਗ ਉਸ ਤਰ੍ਹਾਂ ਦੀ ਹੈ ਜਿਹਦੇ ਚ ਉਹਨਾਂ ਨੇ ਮਰਨਾ ਹੈ। ਕੱਚੀ ਪਵੇ ਮੁਹਾਸੀ ਸੜਨੋਂ ਮੋੜੇ ਅੰਗ। ਜਿਹੜੀ ਆਪਣਾ ਸਤੀ ਹੋਣ ਵਾਲੀ ਜ਼ਨਾਨੀ ਹੈ, ਜਿਹੜੀ ਮੁਹਾਸੀ ਹੈ, ਉਹ ਦੁਰਗਾ ਦਾ ਵੀ ਇੱਕ ਨਾਮ ਆ। ਕੱਚੀ ਪਵੇ ਮੁਹਾਸੀ ਮਤਲਬ ਕੱਚੀ ਪਵੇ, ਸ਼ਰਮਿੰਦਾ ਹੋਵੇ। ਜਿਹੜੀ ਮਹਾਸਤੀ ਸ਼ਰਮਿੰਦਾ ਹੋਵੇ ਸੜਨ ਤੋਂ, ਉਹ ਆਪਣੇ ਅੰਗ ਦਾ ਕੋਈ ਹਿੱਸਾ ਮੋੜਨ ਦੀ ਕੋਸ਼ਿਸ਼ ਕਰਦੀ ਹੈ। ਯਾਨੀ ਕਿ ਜੇ ਉਹ ਸੜਨ ਤੋਂ ਆਪਣੇ ਆਪ ਨੂੰ ਬਚਾਉਂਦੀ ਹੈ ਤੇ ਉਹ ਸ਼ਰਮਿੰਦਾ ਹੋ ਸੀ। ਬਿਲਕੁਲ ਬਿਲਕੁਲ, ਇਹੀ ਮਤਲਬ। ਚਲੋ ਜੀ ਅਗਲਾ। Madhya, you want to try? Madhya? Sorry, I was on mute. Do you want to hear Khichdi speaking? Hang on. Oh, I've lost the PDF. Oh no, it's here. Okay, sorry. It's 35. We're on 35. Okay. Kalam Saiban. Hofu dei solshon kariyo wang kebab. Khichrak muh chupaiye masti wang sharab. Miane loti la ke menu karan kharab. Matar kapatar mao kharnat mere ba azab. Sorry. Shall I read the next one as well? Yeah. Jad neeli tu per ke jaase adi la tere desan मैंने मैनू सेखा ता जिंद वरे ना निकले मुश्किल मेरे भा मेटे कौन कलाम नू लिखे आप खुदा। खौफों देही सोचों करियो वांग कबाब। ਜਿਹੜੀ ਜਿਸਮ ਹੈ, ਦੇਹੀ ਦਾ ਮਤਲਬ ਹੈ ਜਿਸਮ। ਜਿਸਮ ਜਿਹੜਾ ਹੈ ਉਹ ਖੌਫ ਨਾਲ ਸੜ ਕੇ ਕਬਾਬ ਵਾਂਗੂ ਹੋ ਜਾਏਗਾ। ਕਿਚਰਕ ਮੂੰਹ ਛੁਪਾਈਏ ਮਸਤੀ ਵਾਂਗ ਸ਼ਰਾਬ। ਕਿਦੋਂ ਤੱਕ ਜਿਵੇਂ ਸ਼ਰਾਬ ਦੀ ਮਸਤੀ ਨਹੀਂ ਛੁਪਦੀ, ਇਸੇ ਤਰੀਕੇ ਦੇ ਨਾਲ ਅਸੀਂ ਕਿਦੋਂ ਤੱਕ ਆਪਣਾ ਮੂੰਹ ਲੁਕਾਈਏ। ਨਿਆਣੇ ਲੂਤੀ ਲਾ ਕੇ ਮੈਨੂੰ ਕਰਨ ਖਰਾਬ। ਨਿਆਣੇ ਮਤਲਬ ਜਿਹੜੇ ਮੁੱਲਾਂ ਨੇ, ਜਿਹੜੇ ਆਲਮ ਨੇ, ਉਹ ਲੂਤੀ ਲਾਉਣਾ ਹੁੰਦਾ ਹੈ, ਚੁਗਲੀ ਕਰਨਾ। ਚੁਗਲੀ ਕਰਕੇ ਮੈਨੂੰ ਕਰਨ ਖਰਾਬ। ਮਾਤਰ ਕਪਾਤਰ ਮਾਓ ਖੜਨ। ਮਾਤਰ ਕਪਾਤਰ ਖੜੰਤ ਮੇਰੇ ਭਾ ਅਜ਼ਾਬ। ਮਾਤਰ ਦਾ ਮਤਲਬ ਹੈ
ਮੁਕੰਮਲ ਤੋਂ ਪੂਰੀ ਤਰ੍ਹਾਂ ਅਸਲੋਂ ਬਿਲਕੁਲ ਜ਼ਰਾ ਜਿਹਾ ਅਸਲੋਂ ਹੀ ਥੋੜਾ ਮਾਤਰ ਕੁਪਾਤਰ ਅਜਿਹਾ ਪਲੀਤ ਭਾਂਡਾ ਜਿਹੜਾ ਚੰਗੀ ਚੀਜ਼ ਦੇ ਪਾਉਣ ਦੇ ਲਾਇਕ ਨਾ ਹੋਵੇ। ਮਾਤਰ ਕੁਪਾਤਰ ਮਾਓ ਖੜਨ ਨੂੰ ਲਿਜਾਵਣ ਨੂੰ ਮੇਰੇ ਭਾਜ਼ਾਬ ਮਤਲਬ ਇਹ ਹੈ ਕਿ ਮੇਰੀ ਮਾਂ ਜਿਹੜੀ ਹੈ ਉਹ ਨਪਾਕ ਭਾਂਡੇ ਵਿੱਚ ਥੋੜਾ ਜਿਹਾ ਪਾ ਕੇ ਵੀ ਦੇਣ ਲਈ ਤਿਆਰ ਨਹੀਂ ਹੈ ਤੇ ਇਹ ਮੇਰੇ ਭਾ ਦਾ ਅਜ਼ਾਬ ਹੈ। ਜਦ ਨੀਲੀ ਨੂੰ ਪੀੜ ਕੇ ਜਸ सर ये समझ नहीं आएगा। मातर कपातर माओ ਮਾਤਰ ਦਾ ਮਤਲਬ ਤੇ ਹੈ ਨਾ ਬਿਲਕੁਲ ਜ਼ਰਾ ਜਿਹਾ मतलब कि ਥੋੜਾ ਜਿਹਾ ਇਹਦਾ ਕਿ ਚੰਗਾ ਮਾੜਾ ਤੇ ਮੇਰੀ ਮਾਂ ਇਹ ਮੇਰੇ ਭਾ ਦਾ ਅਜ਼ਾਬ ਬਣਾ ਦੇਣਗੇ ਤੇਰੀ ਮੁਹੱਬਤ ਨੂੰ। ਬਿਲਕੁਲ ਮਤਲਬ ਥੋੜੀ ਜੀ ਗੱਲ ਨੂੰ ਵੀ ਵਧਾ ਕੇ ਜਿੰਨੀ ਹੈਗੀ ਹੈ ਉਸ ਨੂੰ ਵੀ ਐਨਲਾਰਜ ਕਰਕੇ ਦੱਸਣਗੇ। ਹਾਂ ਮਤਲਬ ਕਿ ਚੰਗੀ ਮਾੜੀ ਥੋੜੀ ਵੱਡੀ ਦੇ ਨਾਲ ਜੋ ਵੀ ਹੈ ਮੇਰੀ ਜ਼ਿੰਦਗੀ ਦਾ ਅਜ਼ਾਬ ਬਣ ਜਾਏ। ਹਾਂ ਮੇਰੇ ਬਿਲਕੁਲ। ਭਾ ਦਾ ਅਜ਼ਾਬ ਬਣਾ ਦੇਣਗੇ। ਹਾਂ। ਠੀਕ। ਜਦ ਨੀਲੀ ਨੂੰ ਪੀੜ ਕੇ ਜਸ ਨੇ ਅੱਡੀ ਲਾ, ਜਦੋਂ ਤੂੰ ਨੀਲੀ ਨੂੰ ਤਿਆਰ ਕਰਕੇ ਪੀੜ ਕੇ ਮਤਲਬ ਤਿਆਰ ਕਰਕੇ ਤੇ ਅੱਡੀ ਲਾਵੇਂਗਾ, ਤੇਰੇ ਜਿਸਮ ਮਿਹਣੇ ਮੈਨੂੰ ਸਿੱਖਾਂ ਤਾ ਤੇ ਤੇਰੇ ਨਾਂ ਦੇ ਮੈਨੂੰ ਮਿਹਣੇ ਦੇਣਗੇ ਸਾਰੇ। ਸੀਖ ਹੁੰਦੀ ਹੈ ਸਲਾਖ ਲੋਹੇ ਦੀ ਰਾਡ, ਤਾ ਮਤਲਬ ਗਰਮ ਕਰਨਾ। ਜਿੰਦ ਵੜੇ ਨਾ ਨਿਕਲੇ ਮੁਸ਼ਕਿਲ ਮੇਰੇ ਭਾ, ਉਸ ਵੇਲੇ ਮੇਰੀ ਹਾਲਤ ਇਹ ਹੋਏਗੀ ਕਿ ਨਾ ਤੇ ਮੇਰੀ ਜਾਨ ਨਿਕਲੇਗੀ ਤੇ ਨਾ ਅੰਦਰ ਰਵੇਗੀ। ਲਾਈਨ ਬੜੀ ਖੂਬਸੂਰਤ ਹੈ ਡਾਕਟਰ ਸਾਹਿਬ। ਹਾਂਜੀ ਇਹ ਦੋ ਲਾਈਨਾਂ ਪਿਛਲੀਆਂ ਬਹੁਤ ਖੂਬਸੂਰਤ ਸਨ। ਤੇਰੇ ਦਿਸਣ ਮਿਹਣੇ ਤੇ ਮੈਨੂੰ ਸਿਖਾ ਤਾ ਤੇ ਜਿੰਦ ਵੜੇ ਨਾ ਨਿਕਲੇ ਮੁਸ਼ਕਲ ਮੇਰੇ ਭਾ। ਨੀਚੇ ਕੌਣ ਕਲਾਮ ਨੂੰ ਲਿਖੇ ਆ ਖੁਦਾ ਨੇ ਜਿਹੜਾ ਕਲਾਮ ਲਿਖ ਦਿੱਤਾ ਹੈ, ਜਿਹੜੀ ਤੁਹਾਡੀ ਤਕਦੀਰ ਲਿਖ ਦਿੱਤੀ ਹੈ, ਉਹਨੂੰ ਕੌਣ ਮੋੜ ਸਕਦਾ ਹੈ, ਉਹਨੂੰ ਕੌਣ ਮਿਟਾ ਸਕਦਾ ਹੈ। ਮੀਟਣ ਦਾ ਮਤਲਬ ਮਿਟਾਉਣਾ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਸੋ ਸਰ ਜੀ ਜਿਹੜੀ ਆ ਪਹਿਲੀ ਲਾਈਨ ਨੂੰ ਜੇ ਆਪਾਂ ਮੇਚੀਏ ਕਿ ਜਦ ਨੀਲੀ ਤੋਂ ਪੀੜ ਕੇ ਜਾਸੀ ਅੱਡੀ ਲਾ, ਜਦ ਤੂੰ ਤੁਰ ਜਾਏਗਾ ਤੇ ਤੇਰੇ ਤੇਰੇ ਜਿਹੜੇ ਲੋਕ ਨੇ ਮੈਨੂੰ ਏਦਾਂ ਮਿਹਣੇ ਦੇਣਗੇ ਔਰ ਮੈਨੂੰ ਏਦਾਂ ਲੱਗੂਗਾ ਜਿੱਦਾਂ ਮੈਨੂੰ ਸਿੱਖਾਂ ਤਾ ਦੀਆਂ ਸਿੱਖਾਂ ਲਾ ਰਹੇ ਨੇ। ਬਿਲਕੁਲ। ਜਿੰਦ ਵੜੇ ਨਾ ਨਿਕਲੇ ਮੇਰੀ ਨਾ ਜਾਨ ਨਿਕਲਦੀ, ਮੇਰੀ ਇਹ ਹਾਲਤ ਹੈ ਤੇ ਪਰ ਜੋ ਰੱਬ ਨੇ ਲਿਖ ਦਿੱਤਾ ਉਹਨੂੰ ਕੌਣ ਹੋ ਕੇ ਰਹਿਣਾ ਹਟਾ ਸਕਦਾ। ਬਿਲਕੁਲ। ਬਸ ਜੀ ਅੱਜ ਇੰਨਾ ਕਾਫੀ ਹੈ। 36 ਬੰਦ ਹੋ ਗਏ ਨੇ ਤੇ ਹੁਣ ਅਗਲੀ ਵਾਰੀ ਸਹੀ। ਠੀਕ ਹੈ ਸਰ ਜੀ। ਠੀਕ ਡਾਕਟਰ ਸਾਹਿਬ ਠੀਕ। ਓਕੇ ਜੀ। ਥੈਂਕ ਯੂ ਡਾਕਟਰ ਸਾਹਿਬ। ਓਕੇ ਜੀ ਰੱਬ ਰੱਖਾ। ਸਰ ਜੀ ਇੱਕ ਸੈਕਿੰਡ ਰੁਕਿਆ ਜੀ। ਵੀਡੀਓ ਆਫ ਕਰ ਦਿਓ ਸਹੀ ਸਾਹਿਬ। ਰਿਕਾਰਡਿੰਗ ਆਫ ਕਰ ਦਿਓ। ਜਿਹੜਾ ਆਪਾਂ ਪੜ੍ਹਨਾ ਹੈਗਾ ਆ